ਕੈਲੀਫੋਰਨੀਆ ਦੇ ਨਾਲ-ਨਾਲ ਵੈਸਟਰਨ ਤੇ ਮਿਡ ਵੈਸਟਰਨ ਸੂਬਿਆਂ ਦੇ ਵਿੱਚ ਵੀ ਬਲੈਕਆਊਟਸ ਦਾ ਡਰ ਜਿਹੜਾ ਆ ਉਹ ਮੰਡਰਾ ਰਿਹਾ ਆ। ਕੈਲੀਫੋਰਨੀਆ ਦੀ એનર્ਜੀ ਪ੍ਰੋਡਕਸ਼ਨ ਵਾਲਿਆਂ ਨੇ ਤਾਂ ਪਹਿਲਾਂ ਹੀ ਜਿਹੜਾ ਉਹ ਦੱਸਿਆ ਸੀਗਾ ਵੀ ਹਾਈਡਰੋ ਇਲੈਕਟ੍ਰਿਸਿਟੀ ਵੀ ਇਸ ਵਾਰ ਘਟ ਸਕਦੀ ਹੈ ਕਿਉਂਕਿ ਪਾਣੀ ਪਹਿਲਾਂ ਹੀ ਘੱਟ ਆ ਤੇ ਮੰਗ ਜਿਹੜੀ ਗਰਮੀ ਦੇ ਕਰਕੇ ਵਧਣੀ ਆ ਤੇ ਉਹ ਕਈ ਵਾਰੀ ਘਾਟ ਪੈ ਸਕਦੀ ਹੈ। ਇਸੇ ਦੇ ਤਹਿਤ ਹੁਣ ਬਹੁਤ ਸਾਰੇ ਹੋਰ ਸੂਬੇ ਵੀ ਇਸ ਚੀਜ਼ ਵੱਲ ਨੂੰ ਵੱਧ ਸਕਦੇ ਆ ਵੀ ਉਹਨਾਂ ਨੂੰ ਵੀ ਬਲੈਕਆਊਟ ਕਰਨੇ ਪੈਣ ਕਿਉਂਕਿ ਜਿੰਨੀ ਮੰਗ ਆ ਓਨੀ ਬਿਜਲੀ ਦਾ ਉਤਪਾਦਨ ਨਾ ਹੋ ਸਕੇ। ਸੋ ਜਿਹੜੇ ਹੀਟ ਰਿਲੇਟਡ ਡੈਥਸ ਇਹਦੇ ਕਰਕੇ ਕਹਿੰਦੇ ਆ ਵੀ ਵੱਧ ਸਕਦੀਆਂ ਕਿਉਂਕਿ ਬਲੈਕਆਊਟ ਕਰਕੇ ਪਾਵਰ ਸ਼ਾਰਟੇਜ ਕਰਕੇ ਹੀਟ ਵੇਵ ਦੇ ਦੌਰਾਨ ਲੋਕਾਂ ਨੂੰ 에ਅਰ ਕੰਡੀਸ਼ਨਿੰਗ ਦੀ ਐਕਸੈਸ ਤੇ ਵਾਟਰ ਸਪਲਾਈ ਦੀ ਜਿਹੜੀ ਐਕਸੈਸ ਆ ਉਹ ਰੁਕ ਸਕਦੀ ਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਆ। ਇੱਕ ਨਵੀਂ ਰਿਪੋਰਟ ਆਈ ਆ ਨਾਰਥ ਅਮਰੀਕਨ ਇਲੈਕਟ੍ਰਿਕ ਰਿਲਾਇਬਿਲਿਟੀ ਕਾਰਪੋਰੇਸ਼ਨ ਦੇ ਦੁਆਰਾ, ਜਿਨ੍ਹਾਂ ਨੇ ਇਸ ਚੀਜ਼ ਦਾ ਡਰ ਪ੍ਰਗਟਾਇਆ ਆ ਵੀ ਵੈਸਟਰਨ ਤੇ ਮਿਡ ਵੈਸਟਰਨ ਸਟੇਟਸ ਆ ਉਹਨਾਂ ਨੂੰ ਹੁਣ ਜਿਹੜੀਆਂ ਜ਼ਿਆਦਾ ਪਾਵਰ ਡਿਸਟਰਪਸ਼ਨਸ ਆ ਸਮਰ ਦੇ ਵਿੱਚ, ਗਰਮੀਆਂ ਦੇ ਵਿੱਚ ਜਦੋਂ ਜ਼ਿਆਦਾ ਗਰਮ ਮੌਸਮ ਹੁੰਦਾ ਆ ਉਦੋਂ ਝੱਲਣੀਆਂ ਪੈ ਸਕਦੀਆਂ ਆ। ਸੋ ਯੂਐਸ ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਦੀ ਇੱਕ ਵੱਖਰੀ ਰਿਪੋਰਟ ਉਹ ਇਹ ਕਹਿੰਦੀ ਆ ਵੀ ਇਹ ਜਿਹੜਾ ਸੋਕੇ ਦਾ ਮਾਰ ਆ ਵੈਸਟਰਨ ਸਟੇਟਸ ਦੇ ਉੱਤੇ ਤਾਂ ਹੈਗਾ ਹੀ ਆ, ਜਿਸ ਕਰਕੇ ਇਲੈਕਟ੍ਰੀਕਲ ਰੈਮੀਫਿਕੇਸ਼ਨ ਵੀ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਕਿਉਂਕਿ ਜਿਹੜੇ ਸਟੇਟ ਦੇ ਰੈਜ਼ਰਵਾਇਰਸ ਆ ਜਿਹੜਾ ਬਿਜਲੀ ਬਣਾਉਂਦੇ ਆ ਪਾਣੀ ਦੇ ਨਾਲ, ਉਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘਟਿਆ ਪਿਆ ਹੈਗਾ ਆ। ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਵੀ ਇਸੇ ਚੀਜ਼ ਦਾ ਜਿਹੜਾ ਉਹ ਡਰ ਜਤਾਇਆ ਆ। ਐਰੀਜ਼ੋਨਾ ਦੀਆਂ ਯੂਟਿਲਿਟੀ ਕੰਪਨੀਜ਼ ਆ ਉਹਨਾਂ ਨੇ ਵੀ ਇਸ ਦਾ ਜਿਹੜਾ ਡਰ ਜਤਾ ਰਹੇ ਆ। ਨਿਊ ਮੈਕਸੀਕੋ ਦੀ ਜਿਹੜੀ ਯੂਟਿਲਿਟੀ ਕੰਪਨੀ ਆ ਉਹਨਾਂ ਨੇ ਪਹਿਲਾਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ ਇੰਟਰਪਸ਼ਨਸ ਜਿਹੜੀਆਂ ਆ ਉਹ ਤੁਸੀਂ ਐਕਸਪੈਕਟ ਕਰ ਸਕਦੇ ਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਵਾਰਨਿੰਗ ਆ ਉਹ ਵਾਪਸ ਲੈ ਲਈ ਸੀਗੀ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਲੋਕਾਂ ਨੂੰ ਇਹ ਚੇਤਾ ਰਹੇ ਨੇ ਤੇ ਦੱਸ ਰਹੇ ਨੇ ਵੀ ਬਿਜਲੀ ਜਿਹੜੀ ਤੁਹਾਡੀ ਇਸ ਵਾਰ ਘੱਟ ਆ ਸਕਦੀ ਆ। ਸੋ ਗਰਮੀਆਂ ਦੇ ਲਈ ਭਾਈ ਤਿਆਰੀ ਆਪਣੇ ਪੱਧਰ ਤੇ ਕਰੋ। ਜੀ। ਕੈਲੀਫੋਰਨੀਆ ਦੇ ਨਾਲ-ਨਾਲ ਵੈਸਟਰਨ ਤੇ ਮਿਡ ਵੈਸਟਰਨ ਸੂਬਿਆਂ ਦੇ ਵਿੱਚ ਵੀ ਬਲੈਕਆਊਟਸ ਦਾ ਡਰ ਜਿਹੜਾ ਆ ਉਹ ਮੰਡਰਾ ਰਿਹਾ ਆ। ਕੈਲੀਫੋਰਨੀਆ ਦੀ એનર્ਜੀ ਪ੍ਰੋਡਕਸ਼ਨ ਵਾਲਿਆਂ ਨੇ ਤਾਂ ਪਹਿਲਾਂ ਹੀ ਜਿਹੜਾ ਉਹ ਦੱਸਿਆ ਸੀਗਾ ਵੀ ਹਾਈਡਰੋ ਇਲੈਕਟ੍ਰਿਸਿਟੀ ਵੀ ਇਸ ਵਾਰ ਘਟ ਸਕਦੀ ਹੈ ਕਿਉਂਕਿ ਪਾਣੀ ਪਹਿਲਾਂ ਹੀ ਘੱਟ ਆ ਤੇ ਮੰਗ ਜਿਹੜੀ ਗਰਮੀ ਦੇ ਕਰਕੇ ਵਧਣੀ ਆ ਤੇ ਉਹ ਕਈ ਵਾਰੀ ਘਾਟ ਪੈ ਸਕਦੀ ਹੈ। ਇਸੇ ਦੇ ਤਹਿਤ ਹੁਣ ਬਹੁਤ ਸਾਰੇ ਹੋਰ ਸੂਬੇ ਵੀ ਇਸ ਚੀਜ਼ ਵੱਲ ਨੂੰ ਵੱਧ ਸਕਦੇ ਆ ਵੀ ਉਹਨਾਂ ਨੂੰ ਵੀ ਬਲੈਕਆਊਟ ਕਰਨੇ ਪੈਣ ਕਿਉਂਕਿ ਜਿੰਨੀ ਮੰਗ ਆ ਓਨੀ ਬਿਜਲੀ ਦਾ ਉਤਪਾਦਨ ਨਾ ਹੋ ਸਕੇ। ਸੋ ਜਿਹੜੇ ਹੀਟ ਰਿਲੇਟਡ ਡੈਥਸ ਇਹਦੇ ਕਰਕੇ ਕਹਿੰਦੇ ਆ ਵੀ ਵੱਧ ਸਕਦੀਆਂ ਕਿਉਂਕਿ ਬਲੈਕਆਊਟ ਕਰਕੇ ਪਾਵਰ ਸ਼ਾਰਟੇਜ ਕਰਕੇ ਹੀਟ ਵੇਵ ਦੇ ਦੌਰਾਨ ਲੋਕਾਂ ਨੂੰ 에ਅਰ ਕੰਡੀਸ਼ਨਿੰਗ ਦੀ ਐਕਸੈਸ ਤੇ ਵਾਟਰ ਸਪਲਾਈ ਦੀ ਜਿਹੜੀ ਐਕਸੈਸ ਆ ਉਹ ਰੁਕ ਸਕਦੀ ਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਆ। ਇੱਕ ਨਵੀਂ ਰਿਪੋਰਟ ਆਈ ਆ ਨਾਰਥ ਅਮਰੀਕਨ ਇਲੈਕਟ੍ਰਿਕ ਰਿਲਾਇਬਿਲਿਟੀ ਕਾਰਪੋਰੇਸ਼ਨ ਦੇ ਦੁਆਰਾ, ਜਿਨ੍ਹਾਂ ਨੇ ਇਸ ਚੀਜ਼ ਦਾ ਡਰ ਪ੍ਰਗਟਾਇਆ ਵੀ ਵੈਸਟਰਨ ਤੇ ਮਿਡ ਵੈਸਟਰਨ ਸਟੇਟਸ ਆ ਉਹਨਾਂ ਨੂੰ ਹੁਣ ਜਿਹੜੀਆਂ ਜ਼ਿਆਦਾ ਪਾਵਰ ਡਿਸਟਰਪਸ਼ਨਸ ਆ ਸਮਰ ਦੇ ਵਿੱਚ, ਗਰਮੀਆਂ ਦੇ ਵਿੱਚ ਜਦੋਂ ਜ਼ਿਆਦਾ ਗਰਮ ਮੌਸਮ ਹੁੰਦਾ ਆ ਉਦੋਂ ਝੱਲਣੀਆਂ ਪੈ ਸਕਦੀਆਂ ਆ। ਸੋ ਯੂਐਸ ਐਨਰਜੀ ਇਨਫੋਰਮੇਸ਼ਨ ਐਡਮਿਨਿਸਟ੍ਰੇਸ਼ਨ ਦੀ ਇੱਕ ਵੱਖਰੀ ਰਿਪੋਰਟ ਉਹ ਇਹ ਕਹਿੰਦੀ ਆ ਵੀ ਇਹ ਜਿਹੜਾ ਸੋਕੇ ਦਾ ਮਾਰ ਆ ਵੈਸਟਰਨ ਸਟੇਟਸ ਦੇ ਉੱਤੇ ਤਾਂ ਹੈਗਾ ਹੀ ਆ, ਜਿਸ ਕਰਕੇ ਇਲੈਕਟ੍ਰੀਕਲ ਰੈਮੀਫਿਕੇਸ਼ਨ ਵੀ ਜਿਹੜੀਆਂ ਹੋਰ ਵੱਧ ਸਕਦੀਆਂ ਨੇ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਕਿਉਂਕਿ ਜਿਹੜੇ ਸਟੇਟ ਦੇ ਰੈਜ਼ਰਵਾਇਰਸ ਆ ਜਿਹੜਾ ਬਿਜਲੀ ਬਣਾਉਂਦੇ ਆ ਪਾਣੀ ਦੇ ਨਾਲ, ਉਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘਟਿਆ ਪਿਆ ਹੈਗਾ ਆ। ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਵੀ ਇਸੇ ਚੀਜ਼ ਦਾ ਜਿਹੜਾ ਉਹ ਡਰ ਜਤਾਇਆ ਆ। ਐਰੀਜ਼ੋਨਾ ਦੀਆਂ ਯੂਟਿਲਿਟੀ ਕੰਪਨੀਜ਼ ਆ ਉਹਨਾਂ ਨੇ ਵੀ ਇਸ ਦਾ ਜਿਹੜਾ ਡਰ ਜਤਾ ਰਹੇ ਆ। ਨਿਊ ਮੈਕਸੀਕੋ ਦੀ ਜਿਹੜੀ ਯੂਟਿਲਿਟੀ ਕੰਪਨੀ ਆ ਉਹਨਾਂ ਨੇ ਪਹਿਲਾਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਵੀ ਇੰਟਰਪਸ਼ਨਸ ਜਿਹੜੀਆਂ ਆ ਉਹ ਤੁਸੀਂ ਐਕਸਪੈਕਟ ਕਰ ਸਕਦੇ ਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਵਾਰਨਿੰਗ ਆ ਉਹ ਵਾਪਸ ਲੈ ਲਈ ਸੀਗੀ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਲੋਕਾਂ ਨੂੰ ਇਹ ਚੇਤਾ ਰਹੇ ਨੇ ਤੇ ਦੱਸ ਰਹੇ ਨੇ ਵੀ ਬਿਜਲੀ ਜਿਹੜੀ ਤੁਹਾਡੀ ਇਸ ਵਾਰ ਘੱਟ ਆ ਸਕਦੀ ਆ। ਸੋ ਗਰਮੀਆਂ ਦੇ ਲਈ ਭਾਈ ਤਿਆਰੀ ਆਪਣੇ ਪੱਧਰ ਤੇ ਕਰੋ। ਜੀ।